खुल गया ही दस हुण पुत आईए जान च कंजे च हुण कारां की करदा कोई गल नहीं हाँ टक्कर मार दी जिन्होंने गुस्सा ओ जी वीरो फिर चीते नूं बंन दित्ता जे इत्थे अगे खिच के रखी टाइट करके तो भजना ही नहीं तेने लो जी ताहा साहब ते माशाल्लाह पूरी चस लै रहे घोड़े दी माशाल्लाह क्या बात है इन्नी शेविंग तो बाद अज पहली बारी ताहा ही बैठा भाई तू बड़ा कहना मेरा भार चक लूगा हाँ ये मेरे वर्गे चक लेना अल्लाह दा बंदा तेरी केड़ी शै क्या बात है चाल भी बड़ी सोहनी आ रहा माशाल्लाह चाल बड़ी सही हाँ जी ताहा साहब मजा आ रहा माशाल्लाह चस लै रहे कि नहीं दसो ਤੁਸੀਂ ਕੀ ਕਹਿੰਦੇ ਵਲੌਗ ਵੇਖ ਕੇ ਲਾਤੇ ਹੋ ਜਾਂਦੇ ਤਾਂ ਕਹਿੰਦਾ ਸਭ ਭਾ ਚੁੱਕੇਗਾ ਕਿ ਨਹੀਂ ਲੋ ਜੀ ਤਾਹਾ ਸਾਹਿਬ ਮਾਸ਼ਾਅੱਲਾ ਬੜੀ ਚਸ ਲੈ ਰਹੇ ਨੇ ਇਹ ਆਪਣੇ ਚਾਚੂ ਦਾ ਬੇਟਾ ਜਨਾਬ ਲਾਹੌਰੋਂ ਆਇਆ ਚਸ ਲੈਣ ਵਾਸਤੇ ਸਿਰਫ ਘੋੜੇ ਦੀ ਤੇ ਚਸ ਲੈ ਵੀ ਰਿਹਾ ਭਾਈ ਤਾਹਾ ਸਾਹਿਬ ਮਜ਼ਾ ਆ ਰਿਹਾ ਕਿ ਨਹੀਂ ਫਿਰ ਫੈਸਲਾਬਾਦ ਦਾ ਸਫ਼ਰ ਕੀਤਾ ਨਜ਼ਾਰੇ ਆ ਗਏ ਖਲੋ ਜਾ ਜਰਾ ਖਲੋ ਜਾ ਉਹਨੂੰ ਸਟੈਂਡ ਲਾ ਲੈਣ ਦਿਓ ਖਿਲਾ ਲਓ ਜਰਾ मज़ा आ रहा कि नहीं अज तो घोड़ा भी माशाल्लाह बड़ा खुश है दौड़ शौड़ भी बड़ी ला रहा बेसबरी पई है कि मेरी बारी भी कदों आएगी तो मैं भी जावांगा है ओ यार इत्थे ही अल्लाह माफी ने सारी रात ही चलाते रहिए तुसीं ਇੱਥੇ ਹੈਗਾ ਲੇਕਿन ਘੋੜਾ ਥੱਕ ਜਾਏਗਾ ਨਾ नहीं घोड़ा नहीं थकदा बेटे घोड़े किते थके दस ये तुसीं थकना घोड़े ने नहीं थकना हैगा ਲੈ ਵੇਖ ਰਹੇ ਫਿਰ हाँ जी अस्सलाम वालेकुम दोस्तों की हाल है सारे वीरां भरावां दा ठीक ठाक हो जनाब अली ये अपने सक्के चाची दे दो बेटे जनाब साडे कोल ते शरीफ लैके अल्लाह दे कमल है ही दो ते चस लै रहे पूरी घोड़े दी मैंने कहता सलाम में वीडियो देखिया टुरदा नहीं घोड़ा तुहाडा मैं कहा तुसीं टुरोगे तो तुरेगा भी सही जे मजाक ना तुसीं टोरने नूं टोर भजेगा भी सही अगे मैंने बड़ा दड़ाया वा वीडियो विच उदों व्लॉग नहीं मैं बनाया चंगा नसिया भाई ਤੇ ਨਿੱਕੇ ਨੂੰ ਫਿਕਰ ਪਈ ਕਿ ਮੇਰੇ ਲਈ ਘੋੜਾ ਥੱਕ ਨਾ ਜਾਵੇ ਘੋੜਾ ਨਹੀਂ ਥੱਕਦਾ ਤਲਾ ਸਾਹਿਬ ਤੁਸੀਂ ਟੈਨਸ਼ਨ ਨਾ ਲਓ ਨਹੀਂ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਤੁਸੀਂ ਨਾ ਥੱਕ ਜਿਓ ਟੋ ਜਰਾ ਕਰੀ ਖੰਡ ਜਰਾ ਘੋੜੇ ਨੇ ਜਿਵੇਂ ਇਹਨੇ ਟੁਰਨਾ ਇਹਨੇ ਉਂਝ ਗਰਮ ਹੋਣਾ ਹੁਣ ਟ੍ਰਿਮ ਕਰਾਇਆ ਹੋਇਆ ਨਾ ਸਗੋਂ ਤੇ ਇਹਨੇ ਉਹਨੂੰ ਪਸੀਨੇ ਵੀ ਸਹੀ ਆਣੇ ਜਿਸ ਸਮੇਂ ਦਾ ਖੁੱਲਣਾ ਠੀਕ ਆ ਹੁਣ ਭੱਜੇਗਾ ਸਹੀ ਇਹਨਾਂ ਤੋਂ ਬਾਅਦ ਭਾਈ ਹਾਦੀ ਦੀ ਵਾਰੀ ਹਾਦੀ ਵੀ ਇੰਤਜ਼ਾਰ ਦੇ ਵਿੱਚ ਆ ਕਿ ਮੈਂ ਵੀ ਅੱਜ ਹਾਰਸ ਰਾਈਡਿੰਗ ਕਰਨੀ ਹੈ ਜੀ ਅੱਜ ਛੁੱਟੀ ਹੈ ਨਿਆਣੇ ਬੜੇ ਖੁਸ਼ ਆ ਜੀ ਨਹੀਂ ਬਲਕਿ ਛੁੱਟੀ ਨਹੀਂ ਅੱਜ ਮੰਗਲ ਆ ਸਕੂਲੋਂ ਹੋ ਕੇ ਆ ਗਿਆ ਛੁੱਟੀ ਹੋ ਗਈ ਇਹਨਾਂ ਨੂੰ 12 12:30 ਦਾ ਤਕਰੀਬਨ ਮੇਰੇ ਖਿਆਲ ਟਾਈਮ ਹੋ ਗਿਆ ਵਾ ਜਦੋਂ ਵਲੌਗ ਸਟਾਰਟ ਕੀਤਾ ਜੇ ਝੂਟੇ ਲੈ ਰਹੇ ਨੇ ਤਾਂ ਬਾਈ ਤਲਹਾ ਦੀ ਵਾਰੀ ਹੈ ਡਰ ਤਾਂ ਨਹੀਂ ਲੱਗਦਾ ਹੈ ਉਹ ਕੋਈ ਡਾਡੋ ਨਹੀਂ ਬੇਤੀ ਚਲੋ ਠੀਕ ਹੋ ਗਿਆ ਅੱਲਾ ਖੈਰ ਕਰੇ ਉਹਨੂੰ ਲੈ ਲੈਣ ਦੇ ਕਰੀ ਇਹਦਾ ਝੂਟੇ ਹੁਣ ਜਰਾ ਆਪਣਾ ਚਾਹ ਪੂਰਾ ਕਰ ਲੈਣ ਤਸੱਲਾ ਨਾਲ ਫਿਰ ਤੈਨੂੰ ਬਿਠਾਣੇ ਆ ਜਰਾ ਸ਼ਾਬਾਸ਼ ਜ਼ਬਰਦਸਤ ਸਾਡੀ ਸਾਈਡ ਪੇ ਜਾ ਚੋਰੀ ਸਾਹਿਬ ਮੈਂ ਨਾ ਥੱਲੇ ਦੇ ਦਿਓ ਕਿਤੇ ਲੋ ਜੀ ਹੁਣ ਭਾਜੀ ਤੁਸੀਂ ਲੱਥ ਜਾਵੋ ਹੁਣ ਨਿੱਕੇ ਦੀ ਵਾਰੀ ਆ ਗਈ ਉਹਨੂੰ ਫਿਕਰ ਪੈ ਗਈ ਕਿਤੇ ਘੋੜਾ ਨਾ ਥੱਕ ਜਾਵੇ ਉਹ ਚੋਰੀ ਸਾਹਿਬ ਘੋੜਾ ਨਹੀਂ ਜੇ ਥੱਕਦਾ ਹੁੰਦਾ ਬੰਦੇ ਹੀ ਥੱਕਦੇ ਪੈਰ ਰੱਖ ਕੇ ਤੇ ਜੰਪ ਮਾਰਨੇ ਵਾਲੀ ਕਨੀ ਅੱਲਾ ਨਾ ਲੈ ਕੇ ਬਿਸਮਿਲ੍ਲਾ ਲੈ ਹੌਲੇ ਬੰਦੇ ਦਾ ਵਾਧਾ ਹੁੰਦਾ ਤੂੰ ਵੀ ਮੇਰਾ ਹੈਗਾ ਭਾਰਾ ਨਾ ਦੇਖ ਲੈ ਕੀ ਕਹਿਣਾ ਸੀਗਾ ਮੇਰਾ ਵਦਨ ਚੱਲੇਗਾ ਨਹੀਂ ਚੱਲਦਾ ਕਿ ਨਹੀਂ ਪੂਰਾ ਚਸ ਆਈ ਹੈ ਨਾ ਫਿਰ ਚਸ ਆਈ ਨਹੀਂ ਚਾਹੀਦੀ ਵੇਖ ਨਾ ਇਹ ਇਹਨਾਂ ਨੂੰ ਘੋੜਿਆਂ ਨੂੰ ਨਹੀਂ ਕਹਿੰਦਾ ਹੈਗਾ ਵਦਨ ਇਹਨਾਂ ਸਿਰਫ ਦਾੜ ਵਾਲਾ ਮਸਲਾ ਹੱਲ ਹੋ ਜਾਵੇ ਨਾ ਜਦੋਂ ਚਬਾ ਕੇ ਸਹੀ ਖਾਣ ਲੱਗ ਪਏਗਾ ਤਾਂ ਅੱਲਾ ਕਰੇ ਫਿਰ ਇਨਸ਼ਾਅੱਲਾ ਇਹਦੀ ਸਿਹਤ ਹੋਰ ਬਿਹਤਰ ਹੋ ਜਾਣੀ ਹਾਂ ਅਸੀਂ ਨਾ ਇਹਦੇ ਨੇ ਜ਼ਖਮ ਆ ਨੀਚੇ ਨਾ ਕਰਕੇ ਵੀ ਨਾ ਇਹਨੂੰ ਜ਼ਿਆਦਾ ਭਜਾਉਂਦੇ ਨਹੀਂ ਹੈਗੇ ਸਿਰਫ ਇਹਨੂੰ ਵਾਕ ਕਰਵਾਈ ਦੀ ਹੈ ਤਾਂ ਕਿ ਜਿਹੜਾ ਨੇ ਵਾਕ ਦੇ ਵਿੱਚ ਆਪਣਾ ਰਵੇ ਜਿਸ ਤਰ੍ਹਾਂ ਹੁਣ ਜਾ ਰਿਹਾ ਵਾ ਕਿ ਇਹਦੀ ਵਾਕ ਹੋਵੇ ਇਹਦੀ ਸਿਹਤ ਠੀਕ ਰਵੇ ਇਹਨੂੰ ਭਜਾਉਣ ਵਾਲੇ ਚੱਕਰਾਂ 'ਚ ਨਹੀਂ ਪੈਣੇ ਜਿਨ੍ਹਾਂ ਨੂੰ ਫਾਸਟ ਭਜਾਉਂਦੇ ਆ ਨਾ ਜਦੋਂ ਉਹਨੇ ਲੱਤਾਂ ਦੇ ਵਿੱਚ ਜ਼ਖਮ ਲੱਗਦਾ ਵਾ ਉਹ ਸਵੈਲਿੰਗ ਹੋ ਕੇ ਤੇ ਫਿਰ ਹਾਂ ਫਿਰ ਉਹ ਖਰਾਬ ਹੋ ਜਾਂਦਾ ਉਸ ਕਰਕੇ ਅਸੀਂ ਸਿਰਫ ਇਹਨੂੰ ਲਵਾਕ 'ਚ ਰੱਖੀਦਾ ਉਹਦੇ ਹੁਣ ਜਿਸ ਤਰ੍ਹਾਂ ਦਾ ਬੰਦਾ ਬੈਠਾ ਉਹਨੂੰ ਉੱਦਾਂ ਦਾ ਮਜ਼ਾਜ ਹੋ ਗਿਆ ਘੋੜੇ ਦਾ ਇੱਦਾਂ ਹੀ ਹੈ ਨਾ ਉਹ ਡਰ ਕੇ ਬੈਠਾ ਆ ਗਰੰਟਡ ਘੋੜੇ ਨੇ ਆਰਾਮ ਨਹੀਂ ਚੱਲਣਾ ਜਦੋਂ ਡਰ ਕੇ ਨਹੀਂ ਨਾ ਭੱਜਿਆ ਨਾ ਕਦੇ ਦੌੜਿਆ ਨਾ ਬਸ ਉਹੀ ਜਿਸ ਤਰ੍ਹਾਂ ਮਜ਼ਾਜ ਨੇ ਘੋੜੇ ਨੇ ਬੰਦੇ ਨੇ ਬਹਿਣਾ ਉਹਨੂੰ ਨੇ ਮੋਬਾਈਲ ਕੱਢਣ ਲੱਗਣਾ ਆਪਣੇ ਉੱਤੇ ਬਹਿ ਕੇ ਕਲਿੱਪ ਬਣਾਉਣ ਲੱਗਣਾ ਤੂੰ ਜਿੰਨਾ ਮਰਜ਼ੀ ਜ਼ੋਰ ਲਾ ਲਾ ਜਿਹਨੇ ਆਪਣੀ ਮਰਜ਼ੀ ਨਾਲ ਹੀ ਟੁਰਨਾ ਦੱਸਾਂ ਤੂੰ ਡਰਿਆ ਹੋਇਆ ਤੂੰ ਭਾਈਆ ਡਰਿਆ ਹੋਇਆ ਦੱਸ ਹੈ ਤੈਨੂੰ ਲੱਗ ਰਿਹਾ ਡਰ ਤੇ ਘੋੜਾ ਬੜਾ ਨਫਸੀਆਤ ਨੂੰ ਸਮਝਦਾ ਆ ਹਾਂ ਉਹਨੂੰ ਡਰ ਲੱਗ ਰਿਹਾ ਤੈਨੂੰ ਕਾਕਾ ਮੋੜ ਲਾ ਇੱਥੇ ਪਰੇ ਨੂੰ ਮੋੜ ਲਾ ਪਰੇ ਪਿੱਛੇ ਨੂੰ ਖਿੱਚ ਲਾ ਪਰੇ ਨੂੰ ਮੋੜ ਲਾ ਪਰਲੀ ਵਾਂਗ ਖਿੱਚ ਚੱਲ ਜਾਣ ਦੇ ਵਾਪਸ ਚੱਲ ਜਬਰਾਕ ਚੱਲ ਸ਼ਾਵਾ ਭਜਾਉਣ ਦੀ ਕੋਸ਼ਿਸ਼ ਕਰਦਾ ਮੈਂ ਟੋਰ ਤੇ ਲੈ ਕਤੂਰੇ ਲੱਗੇ ਜੇ ਅੱਜ ਦਲੀਆ ਬਣਾ ਕੇ ਪਾਇਆ ਇਹਨਾਂ ਨੂੰ ਗੰਦਮ ਦਾ ਵਿੱਚ ਚਿਕਨ ਲੱਗੇ ਬੜੇ ਆਰਾਮ ਨਾਲ ਨਾ ਖੁਸ਼ ਹੋ ਕੇ ਖਾਣ ਤੇ ਸਾਡੇ ਠੰਡੇ ਕਰਦਿਆਂ ਤੇ ਕਾਸਾਂ ਦੇ ਤੇ ਮੇਰੇ ਆਪਣੇ ਹੱਥ ਸੌਂ ਗਏ ਕਾਸਮ ਦੀ ਵੀ ਤਬੀਅਤ ਖਰਾਬ ਆ ਦੂ ਲਗਾ ਵੀ ਖੰਘਣ ਤੇ ਬੁਖਾਰ ਸਾਨੂੰ ਵੀ ਚੜ ਗਿਆ ਜੀ ਹੋ ਗਿਆ ਗਦਾਰੇ ਲੱਗ ਨਾ ਨੀਮ ਗਰਮ ਜਿਹਾ ਹਲਕਾ ਜਿਹਾ ਤੇ ਲੱਗੇ ਦੂ ਖਾਣ ਸਾਰੇ
ਆ ਮੈਡਮ ਨੂੰ ਪਤਾ ਲੱਗ ਗਿਆ, ਇਹਨਾਂ ਨੂੰ ਪਤਾ ਲੱਗ ਗਿਆ ਕਿ ਲੈ ਵੀ ਤੁਹਾਨੂੰ ਪਾ ਦਿੱਤਾ ਆ। ਇਹ ਵੀ ਵੇਖ ਛਾਲਾ ਮਾਰਨ ਲੱਗ ਪਈ। ਤੇ ਵੇਖੋ ਦੋਸਤੋ ਮੈਡਮ ਜਿਹੜੀ ਨਾ ਕੰਨ ਹੁਣ ਖੜੇ ਕਰਦੀ ਜਾ ਰਹੀ ਹੈ। ਬਿਲਕੁਲ ਹਫ਼ਤਾ 10 ਦਿਨ ਹੈਗਾ ਨੇ ਐਨ ਕੰਨ ਜਿਹੜੇ ਤੀਰ ਹੈਗੇ ਸਿੱਧੇ ਕਰ ਲੈਣੇ ਹੈਗੇ। ਹਾਫ ਇਹਨੇ ਕੰਨ ਖੜੇ ਕਰ ਲਏ ਤਕਰੀਬਨ। ਲੋਕ ਉਹ ਵੀ ਅੱਗੇ ਭਾਈ ਦਾਲ ਆ ਹਟਿਆ ਇੱਥੋਂ ਆ ਕੇ ਤਸਲੇ ਦੇ ਵਿੱਚ ਜੁੜਿਆ ਸੀਗਾ ਤੇ ਖਾਂਦਾ ਰਿਹਾ ਆ ਕੇ। ਮੈਂ ਅਗਲਾ ਖਾਈ ਆਪਣੀ ਮਰਜ਼ੀ ਨਾਲ। ਪੂਛ ਵੇਖੋ ਜ਼ਰਾ ਬਰੀਕੀਆਂ ਚੈੱਕ ਕਰੋ ਜਾਨ ਵਧੀਆ। ਹਾਂਜੀ ਤੇ ਕੁੱਤੀ ਦਾ ਦੁੱਧ ਗਿਆ ਜੇ ਸੁੱਕ, ਹੋਰ ਤੇ ਹੁਣ ਰਿਹਾ ਨਹੀਂ ਪੀਣ ਦੇ ਕਾਬਲ ਬੱਚਿਆਂ ਦੇ। ਤੇ ਕੁੱਤੀ ਅਸੀਂ ਹੁਣ ਭਜਵਾ ਦੇਣੀ ਆ। ਤੇ ਗਲੋਕ ਨੂੰ ਹੁਣ ਬਸ ਆਪਣਾ ਆਪ ਇਹਨੇ ਖਾਣਾ ਸ਼ੁਰੂ ਕਰ ਲਿਆ ਆ। ਫੀਡ ਕਰਦਾ ਸਰੀਲਾ ਖਾਂਦਾ, ਦੁੱਧ ਵੀ ਪੀਂਦਾ ਆ। ਦਲੀਆ ਵੀ ਅੱਜ ਖਾ ਗਿਆ ਆਪਣੇ ਆਪ ਹੀ ਆ ਕੇ। ਲੱਸੀ ਠੰਡਾ ਕਰਦੇ ਸੀਗੇ ਨਾਲ ਆ ਕੇ ਜੁੜ ਗਿਆ, ਕਹਿੰਦਾ ਲਓ ਜੀ ਮੈਂ ਆਪਣਾ ਹਿੱਸਾ। ਮੈਂ ਕਿਹਾ ਖਾਣ ਦੇ ਕਸਮ ਜਿੰਨਾ ਖਾਂਦਾ ਨੇ ਆਪਣੀ ਮਰਜ਼ੀ ਨਾਲ ਖਾ ਕੇ ਪਿੱਛੇ ਹਟ ਗਿਆ। ਤੇ ਹੁਣ ਮੇਰੀਆਂ ਉਂਗਲਾਂ ਚਬਾਉਣ ਲੱਗਾ ਹੋਇਆ। ਬਾਕੀ 10 ਕੁ ਦਿਨ ਹੋਰ ਆ, ਥੋੜਾ ਜਿਹਾ ਹੋਰ। ਉਹ ਤੇਰੀ ਦੰਦੀਆਂ ਵੱਢਦਾ ਹੀ ਤੇ ਦੰਦ ਹੈਗੇ ਤੇਰੇ ਚੈੱਕ ਕਰਾ ਦਰ ਹੈ। ਉਹ ਤੇਰਾ ਭਲਾ ਜੋ ਤੇਰਾ ਐਵੇਂ ਤਾਂ ਨਹੀਂ ਕਹਿੰਦੇ ਪਿਟਬੁਲ ਬੜਾ ਜ਼ਹਿਰੀਲਾ ਆ। ਆਹ ਵੇਖੋ ਕਿਹੜੇ ਦੰਦ ਨਿਕਲ ਵੀ ਆਏ ਜਾਂਦੇ। ਅਜੇ ਮਹੀਨੇ ਦਾ ਆਇਆ ਹਾਲੇ। ਮੈਂ ਕਿਹਾ ਦੇਖੀਏ ਮੈਡਮ ਵੀ ਦਲੀਆ ਖਾਂਦੀ ਕਿ ਨਹੀਂ। ਤੇ ਵਿੱਚ ਬੋਟੀਆਂ ਹੀ ਚੱਕ ਕੇ ਖਾਂਦੀ ਹੈ। ਮੈਡਮ ਖਾ ਜਾ। ਥੋੜਾ ਜਿਹਾ ਕਿ ਦਲੀਆ ਪਾਇਆ ਸੀਗਾ ਤਾਂ ਉਹ ਵੀ ਖਾ ਗਈ ਹੈ। ਤੇ ਹੁਣ ਬੋਟੀਆਂ ਵੀ ਲੱਗੀ ਖਾਣ ਦੇ। ਇੱਧਰ ਐਸੇ ਜੋੜੇ ਨੂੰ ਵੀ ਵਕਤ ਆਇਆ ਹੋਇਆ ਕਿ ਸਾਨੂੰ ਵੀ ਛੱਡੋ। ਹੁਣ ਵਾਰੀ ਇਹਨਾਂ ਦੀ ਸੀਗਾ, ਪਹਿਲੇ ਬੱਚਿਆਂ ਨੂੰ ਖਿਲਾ ਲਈਏ। ਬੱਚਿਆਂ ਨੇ ਨਾ ਸ਼ੋਰ ਬੜਾ ਦੋਸਤੋ ਕਰਨਾ ਸ਼ੁਰੂ ਕੀਤਾ ਸੀਗਾ। ਧੜਾ ਰੌਲਾ ਪਾਈ ਜਾਂਦੇ ਸੀਗੇ। ਇਹ ਵਿੱਚੋਂ ਮਾਲ ਮੂਲ ਜਿਹੜਾ ਨਾ ਚੱਕ ਕੇ ਖਾਂਦੇ ਆ ਨਾ, ਚਿਕਨ ਜਿਹੜਾ ਆ ਤਾਂ ਇਹ ਤਾਂ ਸਿਹਤਮੰਦ ਹੁੰਦੇ ਨੇ। ਜਦੋਂ ਆਈ ਸੀ ਮੈਡਮ ਕਿੱਡੀ ਸੀਗੀ ਤੇ ਹੁਣ ਵੇਖ ਲਓ ਕੰਨ ਵੀ ਖੜੇ ਕਰ ਚੱਲੀ ਹੈ। ਤੇ ਬਹੁਤੀ ਟਾਈਟ ਕਰਕੇ ਇਸ ਕਰਕੇ ਬਣੀ ਇੱਥੇ ਹੀ ਖੁੱਲੀ ਚੜ ਜਾਂਦੀ ਹੈ। ਤਾਂ ਨੂੰ ਇਹ ਛਾਲਾ ਮਾਰਦੀ ਹੈ ਨਾ ਤਾਂ ਖੁੱਲੀ ਚੜ ਕੇ ਡੇਕ ਕੇ ਤਾਂ ਫਾਹ ਫੂ ਨਾ ਲੈ ਲਵੇ ਵੀ, ਇਸ ਕਰਕੇ ਟਾਈਟ ਕਰਕੇ ਬਣੀ ਦੀ ਹੈ। ਮੈਨੂੰ ਲੱਗਦਾ ਇਹਨਾਂ ਕੋਲ ਨਾ ਖਾ ਨਹੀਂ ਹੋ ਰਿਹਾ, ਬਹੁਤਾ ਦੂਰ ਆ। ਮੈਂ ਇੱਥੇ ਕਰਕੇ ਰੱਖ ਦੇਵਾਂ ਤੇ यहाँ ਪਤਾ ਨਹੀਂ ਕੈਮਰੇ ਦਾ ਕਰਕੇ ਸ਼ਨ ਮਾਰ ਰਹੀ ਹੈ। ਨਾ ਦੇਖਿਆ ਹੁਣ ਲੱਗੀ ਬੋਟੀ ਛੋਟੀ ਚੱਕੀਆਂ ਦੰਦ ਆ ਗਏ ਨਾ ਖਾ ਗਈ। ਦੇਖੋ ਉਹਨੂੰ ਇੱਥੇ ਤਾੜ ਦਿੱਤਾ ਕਿਉਂਕਿ ਅਸੀਂ ਫਿਰਦੇ ਪਏ ਸੀਗੇ ਤੇ ਬਾਰ-ਬਾਰ ਭੱਜ ਕੇ ਪੈਰਾਂ ਥੱਲੇ ਆਉਂਦਾ ਕਿ ਕਿਤੇ ਗਾਂ ਦੇ ਪੈਰ ਪੂਰਾ ਨਾ ਚੱਲ ਜਾਵੇ ਤੇ ਬਿਹਤਰ ਇਹਨੂੰ ਤਾੜ ਦਈਏ। ਤੇ ਬਾਕੀ 8-10 ਦਿਨ ਹੋਰ ਅੱਲਾ ਕਰੇ ਥੋੜਾ ਹੋਰ ਤਕੜਾ ਹੋ ਗਿਆ ਨਾ ਨਸਲ ਭੱਜਣ ਜੋਗਾ ਤੇ ਛੋਟਾ ਜਿਹਾ ਪਟਾ ਪਾ ਕੇ ਇਹਨੂੰ ਬੰਨ ਹੀ ਦੇਣਾ ਇਹਨੂੰ। ਫਿਰ ਮੁਰਗੀਆਂ ਦਾ ਵਲੌਗ ਵੇਖਿਆ ਖੰਗੀ ਜਾਂਦਾ ਨਾ, ਮੈਨੂੰ ਵੀ ਲਾਤੀ ਨਾ ਖੰਗ। ਕਾਸਮ ਤੈਨੂੰ ਵੀ ਨਜ਼ਰ ਲੱਗ ਗਈ ਮੈਨੂੰ ਤਾਂ ਲੱਗਦਾ ਉਹਦੇ ਨਾਲ ਹੀ ਵੀਡੀਓ ਤੋਂ ਬਾਅਦ। ਇਦਾਂ ਹੀ ਹੈ ਨਾ ਤੂੰ ਮਿਰਚਾਂ ਮਾਰ ਕੇ ਸੱਟ ਆਪਣੇ ਕੋ ਟੂਣਾ ਟਾਣਾ ਕਰ ਜਰਾ। ਇਦਾਂ ਹੀ ਹੈ ਨਾ, ਮੈਨੂੰ ਤਾਂ ਲੱਗਦਾ ਉਹਦੇ ਨਾਲ ਵੀਡੀਓ ਤੋਂ ਬਾਅਦ ਨਜ਼ਰ ਹੀ ਲੱਗ ਗਈ। ਮਰਚਾਂ ਨਾਲ ਬੰਦਾ ਠੀਕ ਹੋਣ ਲੱਗ ਜਾਂਦਾ। ਭੈਣ ਸੀ ਡਾਕਟਰ ਦੀਆਂ ਦੁਕਾਨਾਂ ਬੰਦ ਤੇ ਮਿਰਚ 35,000 ਰੁਪਏ ਕਿਲੋ 35,000 ਰੁਪਏ ਕਿਲੋ ਹੋ ਜਾਵੇ। ਸਾਰੀ ਗੱਲ ਜੋ ਤੇ ਸਾਡੇ ਹਿਸਾਬ ਕਿਤਾਬ ਆ। ਮੁਰਗਿਆਂ ਦੀ ਵੀਡੀਓ ਵੇਖੀ ਤੇ ਬੈਸ ਸਾਹਿਬ ਵੀ ਭੱਜ ਆਏ ਮੁਰਗੇ ਵੇਖਣ ਲਈ। ਮੈਂ ਮੁਰਗੇ ਪਸੰਦ ਆਏ ਸਾਡੇ। ਭਾਈ ਮੁਰਗੇ ਤਾਂ ਬਹੁਤ ਪਸੰਦ ਆਏ ਆ। ਹਾਂ ਤੂੰ ਵਲੋਗ ਲਾ ਲੈ ਫਿਰ ਤੇ ਕੋਸੇ ਮੁਰਗੇ ਲੈ ਕੇ ਜਾਣੇ ਸਪੈਸ਼ਲ ਮੁਰਗੀ ਵਾਸਤੇ। ਉਹ ਕੀ ਕਹਿੰਦੇ ਹੁੰਦੇ ਨਾ ਉਹ ਯਾਰ ਵਸੀਆਂ ਨੇ ਤਾਂ ਚੋਰ ਪਹਿਲੇ ਆ ਗਏ। ਜੋ ਮਰਜ਼ੀ ਕਹਿ ਲਾ ਮੁਰਗਾ ਲੈ ਕੇ ਜਾਣਾ। ਮੇਰੇ ਕੋਲ ਮੁਰਗੀ ਆ, ਮੈਂ ਬੱਚੇ ਲੈਣੇ। ਮੈਂ ਪੀਲਾ ਮੁਰਗਾ ਦੇਖਿਆ, ਮੈਂ ਭਾਈ ਸਾਨੂੰ ਚਾਹ ਤੇ ਪੂਰੇ ਕਰ ਲੈਂਦੇ। ਮੁਰਗਾ ਵੀ ਤੇ ਲੈ ਜਾਵੀਂ, ਸਾਨੂੰ ਸ਼ੌਕ ਪੂਰੇ ਕਰ ਲੈਂਦੇ। ਰੋਲਾ ਆਇਆ ਨਾ ਤੇਰੇ ਚਾਹ ਦੇ ਚੱਕਰੇ ਲੋਕੀ ਚਾਹ ਪੂਰਾ ਕਰ ਜਾਂਦੇ ਆ। ਹਰ ਵਾਰੀ ਰਹਿ ਜਾਂਦਾ ਮੈਂ ਜੀ ਆਗਾ ਮੁਰਗੇ ਆਏ ਕੋਈ ਹੋਰ ਫਲਾਨਾ ਲੈ ਗਿਆ ਟਮਕੀਦਾ ਲੈ ਗਿਆ ਮੈਂ ਇੰਜ ਹੀ ਰਹਿ ਗਿਆ। ਫਿਰ ਹੋਰ ਮੁਰਗਾ ਆ ਗਿਆ ਸਾਡੇ ਕੋਲ ਮਾਸ਼ਾਅੱਲਾ। 2 ਦਿਨਾਂ ਦੇ ਵਿੱਚ 3 ਮੁਰਗੇ 4 ਬੱਤਖਾਂ ਆ ਗਈਆਂ ਨੇ ਮਾਸ਼ਾਅੱਲਾ। ਰੌਣਕ ਲੱਗੀ ਪਈ ਆ। ਹੁਣ ਆਸਤਾ ਇਹਨਾਂ ਦੇ ਅਸੀਂ ਕੇਜ ਬਣਾਣੇ ਆ ਤੇ ਫਿਰ ਆਪ ਅਸੀਂ ਤੇ ਮੁਰਗੀਆਂ ਇਕੱਠੀਆਂ ਕਰਕੇ ਇਹਨਾਂ ਦੇ ਬੱਚੇ ਲਵਾਂਗੇ ਕਿਉਂਕਿ ਹੁਣ ਮੌਸਮ ਬੜਾ ਪਰਫੈਕਟ ਆ ਜਾਣਾ ਵਾ। ਗਾਂ ਗਰਮੀ ਆਣੀ ਹੈ। ਇਹਨਾਂ ਦਿਨਾਂ ਦੇ ਵਿੱਚ ਜੇ ਟਾਈਮੋ ਟਾਈਮ ਬੱਚੇ ਕੱਢ ਲੈਣਾ ਤੇ ਫਿਰ ਪਲ ਸੌਖੇ ਜਾਣੇ। ਜਿਹੜਾ ਜਿੱਦਾਂ ਦਾ ਉਹਦੇ ਨਾਲ ਸਲੂਕ ਵੀ ਉਂਝ ਦਾ ਹੀ ਕਰਨਾ ਚਾਹੀਦਾ। ਦੇਖੋ ਇਹਨੇ ਭਾਂਡਿਆਂ ਦੀ ਨਾ ਕਹਿ ਲਓ ਕਿ ਗੜੀ ਪਈ ਆ ਪੂਰੀ, ਨਾ ਕਿਸੇ ਸ਼ਾਇਦ ਹੀ ਮਾਫੀ ਨਹੀਂ ਦਿੰਦਾ। ਵੈਸ਼ੀ ਹੋਇਆ ਪਿਆ। ਦੇਖੋ ਇਹਨੂੰ ਵੇਖ ਕੇ ਇਹਨੇ ਬੱਚੇ ਨੂੰ ਵੇਖ ਕੇ ਵਾਕਈ ਕੋਈ ਵੀ ਜੱਜ ਕਰ ਸਕਦਾ ਕਿ ਰੋਮਨ ਦਾ ਹੀ ਬੱਚਾ। ਰੋਮਨ ਨੇ ਪਹਿਲੇ ਵਿੱਚੋਂ ਹੱਡੀਆਂ ਚੱਕੀਆਂ ਆ ਉਹ ਖਾਧੀਆਂ ਵਾ ਤੇ ਹੁਣ ਜਨਾਬੇ ਵਾਲੀ ਬਾਅਦ ਚ ਇਹ ਆ ਵੇਖੋ ਮੀਟ ਬੜਾ ਜ਼ਰੂਰੀ ਹੈ ਹਰ ਲਿਹਾਜ਼ ਕੇ ਸਾਥ। ਉਹਦੀ ਵਿਚਾਰੀ ਦੀ ਵਾਰੀ ਰਹਿੰਦੀ ਹੈ ਨਾ ਹਲੇ। ਉਹ ਬਿੱਲੋ ਡੀਕਦੀ ਖੜੀ ਹੈ ਹਲੇ ਕਿ ਮੇਰੀ ਵਾਰੀ ਕਦੋਂ ਆਏਗੀ। ਬਿੱਲੋ ਨੇ ਪਾਣੇ ਐਂਡ ਤੇ ਜ਼ਰਾ ਪਰ ਪਹਿਲੇ ਮੈਂ ਸੈਂਪਲ ਚੈੱਕ ਕਰਾ ਰਿਹਾ। ਹੁਣ ਫਿਰ ਦਲੀਆ ਸ਼ੁਰੂ ਕੀਤਾ ਨਾ ਤਾਂ ਮੈਂ ਕਿਹਾ ਦੇਖਾਂ ਦਲੀਆ ਕਿਹੜਾ ਜਾਨਵਰ ਕਿਉਂਕਿ ਪੁਰਾਣੇ ਜਾਨਵਰ ਤੇ ਖਾ ਲੈਂਦੇ ਸੀਗੇ ਤੇ ਇਹ ਜਿਹੜੇ ਅਸੀਂ ਕਹੇ ਚੈੱਕ ਕਰੀਏ ਕੀ ਕਰਦੇ ਆ। ਉਹ ਖਾਈ ਜਾ ਰਹੇ ਵੇਖੋ ਥੋੜਾ ਤਾਂ ਹੱਡੀਆਂ ਕਰਸ਼ ਕਰੀ ਜਾ ਰਿਹਾ ਵਾ। ਮਾਸ਼ਾਅੱਲਾ ਬੌਲ ਆਪਣਾ ਵੇਲਾ ਕਰ ਗਿਆ। ਜਰਮਨ ਸ਼ੈਫਰਡ ਵੀ ਲੱਗੀ ਹੈ ਵਿੱਚੋਂ ਵੱਡੀਆਂ ਕੱਢ ਕੇ ਦਿਖਾਣ ਤੇ ਜ਼ਖਮ ਦਾ ਅੱਖ ਵਾਲਾ ਕੁਝ ਬਿਹਤਰ ਹੋ ਗਿਆ। ਇਹਨੂੰ ਇੰਜੈਕਸ਼ਨ ਲਾਇਆ ਸੀਗਾ ਤੇ ਕੱਲ ਇਨਸ਼ਾਅੱਲਾ ਤਨਜ਼ੀਲ ਭਾਈ ਨੇ ਵੀ ਭੇਜ ਦੇਣੀ ਆ। ਅੱਜ ਮੰਗਲ ਵਾਲੇ ਦਿਨ ਦਾ ਵਲੌਗ ਆ ਤੇ ਕੱਲ ਇਨਸ਼ਾਅੱਲਾ ਬੁੱਧ ਵਾਲੇ ਦਿਨ ਜਨਾਬੇ ਲਈ ਵੀ ਕਾਰਗੋ ਕਰਾ ਦੇਣੀ ਹੈਗੀ। ਹੱਡੀਆਂ ਵੀ ਲੱਗੀ ਵਿੱਚੋਂ ਕੱਢ ਕੇ ਪਹਿਲੇ ਖਾਣ ਤੇ ਬਾਅਦ 'ਚ ਆਪਣਾ ਇਹ ਵੀ ਦਲੀਆ ਖਾਊਗੀ। ਬਿੰਨੂ ਨੂੰ ਵੇਖਾਂ ਜ਼ਰਾ। ਲੋ ਜੀ ਮਾਸ਼ਾਅੱਲਾ ਬਿੰਨੂ ਤੇ ਆਪਣਾ ਵਿਹਲਾ ਵੀ ਕਰ ਗਈ ਟਾਈਮੋ ਟਾਈਮ। ਬਿੰਨੂ ਪਿੱਛੇ ਜੇ ਖਾਂਦੀ ਨਹੀਂ ਚੱਜ ਨਾਲ। ਇਹਦੀ ਡਿਵਰਮਿੰਗ ਕੀਤੀ ਹੈ, ਇਹਨੂੰ ਇੰਜੈਕਸ਼ਨ ਵਗੈਰਾ ਲਾਏ ਆ
ਤੇ ਲੀਵਰ ਦਾ ਸੀਰਪ ਸ਼ੁਰੂ ਕੀਤਾ ਲਿਵੀਜਨ ਤੇ ਉਹਦੇ ਨਾਲ ਇਹ ਕਿ ਅਲਹਮਦੁਲਿਲਾ ਖਾਣ ਪੀਣ ਸਹੀ ਲੱਗ ਪਈ ਹੈ। ਅੱਜ ਮੈਂ ਚੈੱਕ ਕਰ ਰਿਹਾ ਕਿ ਦਲੀਆ ਖਾਂਦੇ ਖੁਸ਼ ਹੋ ਗਏ ਸਾਰੇ ਜਣੇ, ਖੁਸ਼ ਹੋ ਕੇ ਖਾ ਗਏ। ਦੇਖੋ ਬਿੱਲੋ ਵੀ ਲੱਗੀ ਤੁਹਾਡਾ ਧੜ ਖਾਣ, ਨਖਰੇ ਨਹੀਂ ਕਰਦੇ। ਕਾਸਮ ਤਕਰੀਬਨ ਸਾਰੇ ਹੀ ਮੈਂ ਦੇਖਿਆ ਖੁਸ਼ ਹੋ ਕੇ ਖਾ ਗਏ ਹੈ ਨਾ, ਕਿਸੇ ਵੀ ਨਖਰਾ ਨਹੀਂ ਕੀਤਾ। ਪੁਰਾਣੇ ਡੌਗ ਜਿਹੜੇ ਸੀ ਨਾ ਉਹ ਸਟੈਲਾ ਸਟੂਲਾ ਸਾਰੇ ਖਾ ਲੈਂਦੇ ਸੀ, ਇਹਨਾਂ ਨੇ ਵੀ ਸਾਰੇ ਖੁਸ਼ ਹੋ ਕੇ ਖਾਦਾ ਵਾ। ਅਜੇ ਕਾਸਮ ਨੇ ਇੱਕ ਨੂੰ ਪਾ ਕੇ ਵਿਹਲੇ ਨਹੀਂ ਹੋਏ ਅਗਰ ਸਾਰੇ ਪਿਛਲੇ ਕੋਲੇ ਵਿਹਲੇ ਕਰ ਗਏ। ਯਾਨੀ ਇੰਨੀ ਸਪੀਡੋ ਸਪੀਡ ਖਾਣ ਦਾ ਮਕਸਦ ਕੀ ਹੈ ਕਿ ਜਾਨਵਰ ਜਿਹੜੇ ਨੇ ਨਾ ਉਹ ਆਪਣਾ ਖੁਰਾਕ ਜਿਹੜੀ ਆ ਪਸੰਦ ਕਰ ਰਹੇ, ਖੁਸ਼ ਹੋ ਕੇ ਖਾ ਰਹੇ ਆ। ਤੇ ਹੁਣ ਵਾਰੀ ਬਿੱਲੋ ਦੀ ਵੀ ਆ ਗਈ ਹੈ। ਠੀਕ ਹੈ, ਗੋਸ਼ਤ ਮੈਂ ਤੁਹਾਨੂੰ ਦੱਸਦਾ ਨਾ ਬੜਾ ਜ਼ਰੂਰੀ ਹੈ। ਦੁੱਧ ਨਾਲ ਤੇ ਰੋਟੀਆਂ ਨਾਲ ਨਹੀਂ ਕੁੱਤੇ ਪਾਲਦੇ, ਕੁੱਤੇ ਗੋਸ਼ਤ ਨਾਲ ਪਾਲਦੇ, ਬਾਕੀ ਸ਼ਾਮਾਂ ਢਿੱਡ ਭਰਨ ਵਾਸਤੇ ਉਹ ਨਹੀਂ ਆਇਆ। ਇਹ ਮੈਨੂੰ ਕੁਝ ਦੋਸਤਾਂ ਨੇ ਕਿਹਾ ਸੀਗਾ ਤੇ ਜਨਾਬੇ ਵਾਲੀ ਮੈਂ ਤੁਹਾਨੂੰ ਸ਼ੋਅ ਕਰਨ ਲੱਗਾ। ਨਹੀਂ ਤਾਂ ਆਪਾਂ ਨਹੀਂ ਕਦੀ ਕਿਸੇ ਨੂੰ ਵਿਖਾਇਆ ਕਿ ਕੀ ਪਾਣੇ ਕੀ ਨਹੀਂ ਪਾਣੇ। ਆਪਾਂ ਸਸਤਾ ਕੰਮ ਕਰੀਦਾ, ਮਹਿੰਗਾ ਕੰਮ ਨਹੀਂ ਆਪਾਂ ਕਰੀਦਾ। ਠੀਕ ਹੈ, ਰੋਟੀਆਂ ਸਿਰਫ ਢਿੱਡ ਪਾਉਣ ਦਾ। ਹੁਣ ਅਸੀਂ ਕਿਉਂ ਏਡੀ ਜਲਦੀ ਚੇਂਜ ਕਰ ਦਿੱਤੀ ਇਹਨਾਂ ਦੀ ਖੁਰਾਕ, ਨਹੀਂ ਤੇ ਅੱਗੇ ਮਾਰਚ ਤੱਕ ਮੈਂ ਇਹਨਾਂ ਨੂੰ ਕੱਚਾ ਹੀ ਪਾਉਂਦਾ ਸੀਗਾ। ਲਿਆਉਣਾ ਕੱਚਾ ਇਦਾਂ ਹੀ ਛਾਪਰ ਸ਼ਾਮ ਨੂੰ ਛੱਡ ਦੇਣਾ, ਔਰ ਅਸੀਂ ਪਾਈ ਦਾ 24 ਘੰਟਿਆਂ ਬਾਅਦ। ਮੈਂ ਤੁਹਾਨੂੰ ਦੱਸਦਾ ਮਤਾ ਤੁਸੀਂ ਕਹਿੰਦੇ ਸਵੇਰ ਸ਼ਾਮ ਪਾਣੇ, ਨਹੀਂ। ਛੋਟਿਆਂ ਬੱਚਿਆਂ ਨੂੰ 2 ਟਾਈਮ ਪੇਟ ਭਰ ਕੇ, ਵੱਡੇ ਡੌਗ ਨੂੰ ਅਡਲਟ ਨੂੰ 24 ਘੰਟਿਆਂ ਬਾਅਦ, ਰੋਕੀ ਨੂੰ ਵੀ 24 ਘੰਟਿਆਂ ਬਾਅਦ। 24 ਘੰਟੇ ਬਾਅਦ ਖੁਰਾਕ ਦਿਓ, ਚੰਗੀ ਦਿਓ। ਇਹ ਨਹੀਂ ਕਿ 2 ਸੁੱਕੀਆਂ ਰੋਟੀਆਂ ਸਵੇਰੇ ਛੱਡ ਦਿੱਤੀਆਂ, 2 ਸੁੱਕੀਆਂ ਰੋਟੀਆਂ ਸ਼ਾਮ ਨੂੰ ਪਾ ਦਿੱਤੀਆਂ, ਪਾਣੀ ਵਾਲਾ ਪਾਈਆ ਦੁੱਧ ਸਵੇਰੇ ਪਾਤਾ, ਪਾਣੀ ਵਾਲਾ ਸ਼ਾਮ। ਉਹਦਾ ਕੋਈ ਫਾਇਦਾ ਨਹੀਂ ਹੈਗਾ। ਮੀਟ ਦਿਓ, ਗੋਸ਼ਤ ਦਿਓ ਤੇ 24 ਘੰਟਿਆਂ ਬਾਅਦ ਦਿਓ। ਜਿਹੜਾ ਇਹਨਾਂ ਨੇ ਖੁਰਾਕ ਨੂੰ ਹਜ਼ਮ ਵੀ ਕਰਨਾ, ਨੂੰ ਟਾਈਮ ਵੀ ਲੱਗਦਾ ਹਜ਼ਮ ਕਰਨ ਲੱਗਿਆ ਨੇ। ਇਸ ਕਰਕੇ ਅੱਛੀ ਖੁਰਾਕ ਹੋਵੇ ਜਿਹੜੀ ਕੁੱਤੇ ਦੀ ਖੁਰਾਕ ਹੈਗੀ ਆ। ਵਿੱਚ ਫਾਈਬਰ ਐਡ ਕਰੋ, ਸਬਜ਼ੀਆਂ ਹੋਣ। ਠੀਕ ਆ, ਅਸੀਂ ਇਹਦੇ ਵਿੱਚ ਦਲੀਆ 'ਚ ਪਾਇਆ ਗੰਦਮ ਦਾ, ਵਿੱਚ ਸਬਜ਼ੀਆਂ ਐਡ ਕੀਤੀਆਂ ਨੇ, ਸ਼ਲਜਮ ਜਿਹੜੇ ਆ ਨਾਲ, ਜਿਹੜਾ ਚਿਕਨ ਐਡ ਕਰਕੇ ਮਿਕਸ ਕਰਕੇ ਇਹਨਾਂ ਨੂੰ ਪਾਇਆ। ਉਹਨਾਂ 'ਚ ਫੈਟ ਵੀ ਆ ਜਾਣਾ, ਪ੍ਰੋਟੀਨ ਵੀ ਆ ਜਾਣੇ, ਫਾਈਬਰ ਵੀ ਆ ਜਾਣੇ ਹੈਗੇ। ਇਹਨਾਂ ਦੀ ਸਿਹਤ ਵੀ ਸੋਹਣੀ ਰਹਿਣੀ, ਇਹਨਾਂ ਦੇ ਪੇਟ ਵੀ ਠੀਕ ਰਹਿਣਗੇ। ਰਿੰਕੂ ਅੱਜ ਬਾਹਰ ਹੀ ਬੰਨਿਆ ਯਾਰ। ਰਿੰਕੂ ਕਹਿੰਦਾ ਹੋਣਾ ਕਿ ਮੈਨੂੰ ਕੁਝ ਖਾਣ ਨੂੰ ਨਹੀਂ ਦਿੱਤਾ ਇਹਨਾਂ ਨੇ, ਹੈ ਕਿ ਬਾਲਟੀ ਦੇ ਵਿੱਚ ਰਿੰਕੂ ਨੂੰ ਮਾਲ ਪਾਇਆ ਤੇ ਥੱਲੇ ਜੁੜਿਆ ਹੋਇਆ ਵਾ ਉਹ ਵਿਚਾਰਾ, ਤਾਂ ਇਹ ਤੇ ਘੁੰਮੀ ਜਾ ਰਿਹਾ, ਬਾਰ-ਬਾਰ ਘੁੰਮ ਕੇ ਖਾਈ ਜਾ ਰਿਹਾ। ਉਹ ਨਹੀਂ, ਉਹ ਥੱਲੇ ਜੰਮ ਗਏ ਹੋਇਆ ਨਾ। ਆਦੇ ਇਹਨੂੰ ਉੱਥੇ ਹੀ ਬੰਨਣਾ ਸੀ ਖੁਰਲੀ ਦੇ ਉੱਪਰ ਯਾਰ, ਉੱਥੇ ਹੀ ਸਹੀ ਖਾਂਦਾ ਵਾ ਇਹਨੇ। ਹੈ ਰਿੰਕੂ ਦੀ ਡਾਈਟ ਨਹੀਂ, ਰਿੰਕੂ ਦੀ ਜਗ੍ਹਾ ਚੇਂਜ ਆ। ਰਿੰਕੂ ਸਹੀ ਖਾ ਨਹੀਂ ਰਿਹਾ ਇਸ ਕਰਕੇ। ਡਾਕਟਰ ਨੇ ਸਾਡੀ ਡਾਈਟ ਚੇਂਜ ਕੀਤੀ, ਅਸੀਂ ਇਹਨਾਂ ਦੀ ਕਰ। ਵਾਲਾ ਕਿੱਡਾ ਹੋ ਗਿਆ ਮਾਸ਼ਾਅੱਲਾ। ਅਲੀ ਕਾ ਬੱਚਾ ਜਿਹੜਾ ਪੈਦਾ ਹੋਇਆ ਵਾ ਉਹ ਵੱਡਾ ਸੀਗਾ ਇਹਦੇ ਨਾਲੋਂ। ਤੇ ਕੱਲ ਖਲੋਤਿਆ ਮੈਂ ਗੌਰ ਖੋਲਾ, ਦੋਵਾਂ ਦੀਆਂ ਕੰਨਾਂ ਬਰਾਬਰ ਹੋ ਗਈਆਂ। ਜਦੋਂ ਲਿਆਂਦਾ ਸੀ ਪੂਰਾ ਜਿਹਾ ਸੀ, ਹਾਂ ਹੁਣ ਕਾਲਾ ਹੋ ਗਿਆ। ਤੇ ਆਪਣਾ ਡਿਵਰਮਿੰਗ ਨਾਲ ਦੇਖ ਲਾ ਕਿੰਨਾ ਬਿਹਤਰ ਹੋ ਗਿਆ। ਦਿਨਾਂ ਦੇ ਵਿੱਚ ਉਹਨਾਂ ਦੇ ਬੱਚੇ ਦੇ ਬਰਾਬਰ ਪਹੁੰਚ ਗਏ। ਕੰਡ ਨਾਲ ਕੰਡ ਜੁੜਨ ਲੱਗ ਪਈ, ਨਹੀਂ ਤੇ ਉਹ ਲਾ ਲਓ ਇੱਥੇ ਹੁੰਦਾ ਸੀਗਾ ਤੇ ਇਹ ਇੰਨਾ ਸੀਗਾ। ਚੰਗਾ ਭਲਾ ਗਿੱਟ ਫਰਕ ਸੀਗਾ। ਹੁਣ ਮਾਸ਼ਾਅੱਲਾ ਰਿੰਕੂ ਵੀ ਜਿਹੜਾ ਨਾ ਉਹਦੇ ਬਰਾਬਰ ਹੋ ਗਿਆ। ਤੇ ਰਿੰਕੂ ਆਪਣੇ ਕਲਰ ਸ਼ਲਰ ਵੀ ਇਨਸ਼ਾਅੱਲਾ ਚੇਂਜ ਕਰੇਗਾ। ਉਦੋਂ ਸਾਡਾ ਦਿਲ ਸੀ ਦਿਨ ਘੋੜਾ ਬਣਾਇਆ ਕਿ ਰਿੰਕੂ ਵੀ ਬਣਾ ਦਈਏ, ਫਿਰ ਅਸੀਂ ਕਿਹਾ ਨਹੀਂ ਯਾਰ ਬੱਚਾ ਵਾ, ਇਹਨੂੰ ਠੰਡ ਨਾ ਲੱਗ ਜਾਵੇ। ਵੈਸੇ ਇਹਨੂੰ ਥੋੜਾ ਜਿਹਾ ਵੱਡਾ ਆ, ਇਹਨਾਂ ਨੂੰ ਖੁਰਕਣਾ ਵਜਾ, ਇਹਦੇ ਵਾਲ ਛਾਲ ਝੜ ਜਾਣੇ ਆ। ਜਦੋਂ ਦਾ ਜਿਸਮ ਥੱਲੋਂ ਖੂਬਸੂਰਤ ਨਿਕਲਣਾ ਨਾ ਤੇ ਇਹਨੇ ਆਪੇ ਨਿਖਰ ਜਾਣਾ। ਤਾਂ ਵੀ ਅੱਲਾ ਦੇ ਹੁਕਮ ਨਾਲ ਮੇਰੇ ਖਿਆਲ ਸਾਡੇ ਕੋਲ ਅੱਜ ਆਖਰੀ ਰਾਤ ਹੀ ਹੈ, ਕਿਉਂਕਿ ਦੁੱਧ ਜਿਹੜਾ ਨਾ ਤੁਹਾਨੂੰ ਮੈਂ ਪਹਿਲੇ ਦੱਸਿਆ ਬਿਲਕੁਲ ਖੁਸ਼ਕ ਹੋ ਗਿਆ ਵਾ ਥੱਲੇ। ਵੀਰੋ 2 ਦਿਨ ਦਾ ਰਹਿ ਹੀ ਨਹੀਂ ਗਿਆ ਹੈਗਾ ਨਾ। ਹੋ ਯਾਰ ਗਈ ਐਵੇਂ ਕੋਈ ਬਸ ਕਤੂਰਾ ਵੀ 2-4 ਵਾਰੀ ਮੂੰਹ ਮਾਰਦਾ ਵਿਚਾਰਾ, ਥਾਣੀ ਬਦਲਦਾ ਰਹਿ ਜਾਂਦਾ ਹੈਗਾ। ਤੇ ਫਿਰ ਇਹ ਵੀ ਅਸੀਂ ਕਰਕੇ ਨਾ ਸੁਬਾਹ ਅਸੀਂ ਭਜਵਾਈਏ ਤਾਂ ਕਿ ਰਸ਼ ਘਟੇ। ਤੇ ਉਹਨੂੰ ਹੁਣ ਇੱਥੇ ਆ ਖੁੱਲੀਆਂ ਛੁੱਲੀਆਂ ਪਰੇ ਕਰਕੇ ਨਾ ਤੁਹਾਡਾ ਜਿਹੜਾ ਡੌਗ ਹੈ ਨਾ ਗੁਲਟੇਰ, ਉਹਨੂੰ ਅਸੀਂ ਬੰਨਣ ਲੱਗੇ ਇੱਥੇ। ਮੈਂ ਕਿਹਾ ਇੱਥੇ ਬੰਨੀਏ ਕਿਉਂਕਿ ਆਪਣਾ ਉਹ ਚੌਕੀਦਾਰਾ ਬੜਾ ਚੰਗਾ ਕਰਦਾ ਹੈਗਾ। ਇੱਧਰ ਹੁਣ ਪਰਿੰਦੇ ਨੇ, ਬਿੱਲੀ ਛਿੱਲੀ ਦਾ ਵੀ ਡਰ ਰਹਿੰਦਾ ਆ ਤੇ ਬਿੱਲੀ ਛਿੱਲੀ ਨਾਲ ਇਹਨੂੰ ਆ ਜਾ, ਜਿੱਦਾਂ ਕਬੂਤਰਾਂ ਨੂੰ ਉਧਰ ਮਸਲਾ ਬਣ ਗਿਆ। ਤੇ ਇਹਨੂੰ ਅਸੀਂ ਜਗ੍ਹਾ ਲੱਗੇ ਦੀ ਚੇਂਜ ਕਰਨ, ਉਹਨਾਂ ਤੇ ਸੰਗਲ ਪਾ ਕੇ ਬੰਨ੍ਹਦੇ ਮਸ਼ੀਨ ਪਰੇ ਕਰਦੇ ਆ ਤੇ ਇੱਥੇ ਸੰਗਲ ਦਰਖਤ ਨਾਲ ਪਾ ਕੇ ਮਜ਼ਬੂਤ ਉਹਨੂੰ ਇੱਥੇ ਬੰਨ੍ਹ ਦਿੰਦੇ ਆ ਤਾਂ ਕੋਈ ਰਾਖੀ ਸ਼ਾਖੀ ਕਰੇਗਾ। ਲੋ ਜੀ ਹੁਣ ਰਿੰਕੂ ਦੀ ਮਾਂ ਲੱਗੀ ਜੀ ਹੁਣ ਚੈੱਕ ਹੋਣ। ਤੁਸੀਂ ਜਾਨ ਤੇ ਬਣੀ ਆ। ਕਾਸਿਮ ਕਿੰਨਾ ਟਾਈਮ ਹੋ ਗਿਆ ਭਲਾ? ਇਧਰ ਗਾਂ ਘੋੜੀ ਬਣੀ ਹੋਈ ਦੇਖ ਲੈ। ਪਰੇ ਨਾਲ ਤੂੰ ਉੱਥੇ ਖਲੋ ਕੇ ਉਹ ਦੂਰੋਂ ਮੰਗਾ ਲਾ ਲਈਏ, ਹੌਸਲਾ ਨਹੀਂ ਮੰਗਾ ਲਾ ਲਈਏ। ਕਾਸਮ ਨੇ ਨੱਥ ਦੇ ਕਿੱਡੀ ਘੁੱਟ ਕੇ ਬੜੀ। ਕਾਸਮ ਉਦਣ ਯਾਦ ਆ ਨਾ? ਹਾਂਜੀ ਬੰਦੇ ਦਾ ਕਮੈਂਟ ਆਇਆ ਸੀ, ਸ਼ੁਕਰ ਹੈ ਕਾਸਮ ਬਚ ਗਿਆ ਅੱਜ। ਟੱਕਰ ਮਾਰਦੀ ਜਦੋਂ ਗੁੱਸਾ ਆਉਂਦਾ ਆ, ਏਦਾਂ ਨਹੀਂ ਮਾਰਦੀ ਹੈਗੀ। ਵੱਖੀ ਪਾੜਦਾ ਆਹੋ ਬਚ ਗਿਆ ਸੀ ਤੈਨੂੰ ਬੜਾ ਮਾਰ ਚਕਾ ਦੇਣ ਲੱਗਾ ਤੈਨੇ ਤੇ ਅੱਲਾ ਦੇ ਕੰਮ ਦੀ ਲੜੀ ਚ ਹੈ। ਖਟੱਪਾ ਦੀ ਲੜੀ ਚ ਨੱਥ ਦੇ ਹੁੰਦੇ, ਨੱਥ ਫੜੀ ਤੇ ਕਾਬੂ ਹੋਈ ਆ। ਯਾਰ ਗੋਏ ਤੋਂ ਬਾਅਦ ਹੀ ਪਤਾ ਚੱਲਣਾ ਨਾ।
ਜਦੋਂ ਮੱਝਾਂ ਭੇਜੀਆਂ ਉਦੋਂ ਤਾਰਾਂ ਕਰਦੀ ਸੀ ਹਨਾ। ਉਹਨੂੰ ਮੈਂ ਫੋਨ ਕੀਤਾ ਸੀ ਨਾ, ਕਹਿੰਦਾ ਕੋਈ ਕਰਦੀਆਂ ਰਹਿੰਦੀਆਂ, ਪਾਣੀ ਛੱਡਦੀ ਸੀ ਲੱਪਾਂ। ਹਵਾ ਕਿਉਂ ਭਰਨ ਡਈ ਹੈ? ਕੱਢ ਦੇ ਹਵਾ ਸਾਰੀ। ਮੈਂ ਤਾਂ ਆ ਨੱਥ ਫੜੇ। ਮੈਂ ਘੁੱਟ ਕੇ ਰੱਖੀ ਨਾ, ਸੱਜੇ ਹੱਥ ਨਾਲ ਫੜੀ ਤੇਰਾ ਨੀਅਤ ਨਾਲ। ਮੂੰਹ ਤੇ ਹੱਥ ਫੇਰ ਨਹੀਂ ਦੋ ਹੱਥ ਹੁੱਤ ਨਹੀਂ ਫੇਰਨੇ ਵਾਲੀ ਹੈਗੀ ਓਏ ਆ ਤੂੰ ਨੱਥ ਜਿੱਤ ਕਾਸਮ ਨੇ ਫੜੀ ਹੈ, ਸੱਜੇ ਹੱਥ ਨਾਲ ਪੱਕ ਮਾਰੀ ਹੈ, ਹੱਥ ਹੁੱਤ ਨਹੀਂ ਫੇਰਨ ਵਾਲੀ ਹੈਗੀ। ਘੁੱਟ ਕੇ ਫੜੀ ਤੇਰਾ। ਆਹੋ। ਕੀ ਪਾੜ ਦੇਣੀ ਭਾਈ ਦੇ ਆ। ਅੰਦਰੋਂ ਵੇਖ ਨੂੰ ਕੀ ਮਸਲਾ। ਇੱਕ ਦਿਨ ਮਿਨਰਲ ਦੋ ਬੁੱਢਰ ਅੱਛਾ ਨਾਲ ਕੋ ਹਾਰਮੋਨ ਲਾਓ ਹੀ ਆ ਮੂੰਗੀ ਲਾਈ ਸਾਈਕਲੋਮੀਨ ਲਾ ਰੋਸਕੀਨ ਦਾ ਦੇ ਰੋਸੀਨੋਲ ਉਦਾਂ ਠੀਕ ਆ ਅੰਦਰੋਂ। ਉਹਦਾ ਠੀਕ ਹੈ, ਮੈਂ ਮਿਨਰਲ ਕੋ ਦੇਣਾ ਪੈਣਾ। ਮੈਨੂੰ ਉਹ ਜੀ ਵੀਰੋ ਫਿਰ ਚੀਤੇ ਨੂੰ ਬੰਨ ਦਿੱਤਾ ਜੇ ਇੱਥੇ ਅੱਗੇ ਪਾ ਕੇ ਰੋਮਨ ਵਾਲਾ ਪੱਟ। ਠੀਕ ਹੈ। ਮੈਂ ਕਹਿੰਦਾ ਰਾਖੀ ਰੋਕੀ ਬਹੁਤ ਕਰਦਾ ਆ। ਇਹਨੂੰ ਗੇਟ ਦੇ ਲਾਗੇ ਰੱਖੀਏ, ਗੇਟ ਵੀ ਖੁੱਲਾ ਹੁੰਦਾ, ਕਿਸੇ ਵੇਲੇ ਮੁਰਗੀਆਂ ਸ਼ੁਰਗੀਆਂ ਇੱਧਰ ਸਾਰਾ ਨਿਜ਼ਾਮ ਸਾਰਾ ਤੁਹਾਨੂੰ ਪਤਾ, ਬੰਦਾ ਕਿਸੇ ਵੇਲੇ ਨਹੀਂ ਬੇਗੌਰੇ ਵੀ ਹੁੰਦਾ। ਚਲੋ ਇਹ ਆ ਕਿ ਇਹ ਤੇ ਆਪਣਾ ਇੱਥੇ ਰਹੇਗਾ ਨਾ। ਪਿੱਛੋਂ ਪਾਇਆ ਵੱਡਾ ਮਜ਼ਬੂਤ ਸੰਗਲ, ਪਿੱਛੇ ਪਾਈ ਪਿੰਨ, ਥੱਲੋਂ ਡਾਇਰੈਕਟ ਅੱਗੋਂ ਪਿੰਨ ਨਹੀਂ ਪਾਈ। ਵੇਖੋ ਇੱਥੋਂ ਸੰਗਲ ਥੱਲੇ ਭੌਲਕੁਰੀ ਥੱਲੇ, ਤੇ ਇੱਥੋਂ ਡਾਇਰੈਕਟ ਪਟੇ 'ਚ ਪਾ ਕੇ ਪਟਾ ਟੈਟ ਕੀਤਾ। ਰੋਮਨ ਵਾਲਾ ਪਟਾ ਇਹਨੂੰ ਪਾਤਾ ਕਿਉਂਕਿ ਇਹਦੇ ਨਾਲ ਲਿਆਂਦਾ ਕੋਈ ਨਹੀਂ, ਤੇ ਉਹਦਾ ਨਵਾਂ ਲਿਆਵਾਂਗੇ ਰੋਮਨ ਨੂੰ ਪਾ ਦਿਆਂਗੇ। ਉੱਥੋਂ ਦੀ ਥੱਲੋਂ ਦੀ ਹਥਿਆਤਨ ਰੱਸੀ ਲੰਘਾਈ ਆ ਤਾਂ ਕਿ ਇਹ ਨਾ ਹੋਵੇ ਕਿਤੇ ਪਟਾ ਕਢਾ ਕੇ ਤੇ ਇਹ ਕਿਤੇ ਕੰਮ ਸੂਤਰਾ ਨਾਲ ਲਾ ਜਾਏ ਤੇ ਤੂੜੀ ਦੇ ਬੋਰੇ ਵੀ ਨਾਲ ਚੱਕਣੇ ਪੈਣੇ, ਪਿਸ਼ਾਬ ਸ਼ੂਬ ਵੀ ਨਾ ਕਰਦੇ ਇਧਰ ਆ ਲਿਆ। ਇੱਥੇ ਜਗ੍ਹਾ ਜੁਗਾ ਲੱਗੀਆਂ ਸਾਫ਼ ਕਰਨ ਤਾਂ ਕਿ ਇੱਥੇ ਬਹਿ ਜਾਏਗਾ। ਇੱਟਾਂ ਉੱਟਾਂ ਚੱਕ ਕੇ ਨਾ ਰੋੜੇ ਛੋੜੇ ਉੱਥੇ ਦੀ ਜਗ੍ਹਾ ਬਣਾਉਂਦੇ ਆ ਤੇ ਬਾਅਦ 'ਚ ਇੱਥੇ ਖੁੱਡਾ ਬਣਾ ਦੇਣਾ ਹੈਗਾ, ਦੀਵਾਰਾਂ ਕਰਕੇ ਨਾ ਦਰਖਤ ਨਾਲੇ ਤੇ ਖੁੱਡਾ ਬਣਾ ਦੇਣਾ ਆ। ਇੱਥੇ ਚੌਕੀਦਾਰੀ ਕਰਿਆ ਕਰੇਗਾ, ਫੁੱਲ ਸਿਕਿਉਰਿਟੀ ਕਰੇਗਾ ਇੱਥੇ ਰਹਿ ਕੇ। ਵੇਖੋ ਨਸਲਾਂ, ਉਹਨੂੰ ਬੈਲਟ 'ਚ ਮੂੰਹ ਪਾ ਕੇ ਜ਼ੋਰ ਮਾਰਨ ਲੱਗਾ ਆ। ਮੈਂ ਬੰਨ ਨਹੀਂ ਦਿੱਤਾ। ਇੱਥੇ ਪੁਰਾਣਾ ਨਾਲਾ ਪਿਆ ਸੀਗਾ, ਉਹ ਦੇਖੋ ਕੱਟ ਕੇ ਪਹਿਲੇ ਉਹ ਗੱਲ 'ਚ ਪਾਇਆ, ਨਰਮ ਸੀਗਾ, ਥੱਲੇ ਬੈਲਟ ਪਾ ਕੇ ਬੰਨ ਦਿੱਤਾ ਤੇ ਬੈਲਟ ਨੂੰ ਹੀ ਮੂੰਹ ਪਾ ਕੇ ਜਿੱਥਣ ਲੱਗਾ ਆ। ਧੁੱਪ ਸੀਗੀ, ਹੁਣ ਝੜ ਹੋ ਗਿਆ ਆ। ਦੁੱਧ ਵਿੱਚ ਸਰੀਲੈਕ ਬਣਾ ਕੇ ਪੈ ਅੱਧਾ ਖਾ ਗਿਆ, ਅੱਧਾ ਛੱਡ ਦਿੱਤਾ ਆ। ਛੱਡ ਕੇ ਤੇ ਉਹ ਨਾ ਖੇਡਣ ਲੱਗਾ ਹੋਇਆ। ਮੈਂ ਕਿਹਾ ਥੋੜੀ ਜਿਹੀ ਆਦਤ ਹੁੰਦੀ ਜਾਊਗੀ ਨਾ ਬੰਨਣ ਦੀ, ਫਿਰ ਸ਼ੋਰ ਨਾ ਕਰੇਗਾ। ਉਹ ਲੱਗਾ ਉਹਨੂੰ ਭਈਏ ਕਿ ਬੈਲਟ 'ਚ ਮੂੰਹ ਪਾ ਕੇ ਛੰਡੇ ਮਾਰਨ ਲੱਗਾ ਹੈ। ਆਹ ਗਿੱਲਾ ਹੈ ਨਾ ਜਗ੍ਹਾ, ਦੇਖੋ ਇੱਥੇ ਲੱਗਾ ਜਾਂਦਾ ਖੇਡਣ। ਮੈਂ ਕਿਹਾ ਹੌਲੀ ਹੌਲੀ ਇਹਨੂੰ ਆਦਤ ਹੋ ਜੂਗੀ ਨਾ ਬੰਨਣ ਦੀ, ਫਿਰ ਤੰਗ ਨਹੀਂ ਕਰੇਗਾ, ਚੀਕਾਂ ਨਹੀਂ ਮਾਰੇਗਾ। ਘੰਟਾ ਦੋ ਬੰਨਾਂਗੇ ਫਿਰ ਅੰਦਰ ਛੱਡ ਦਿਆਂਗੇ। ਲੋ ਜੀ ਵੀਰੋ ਲੱਗਣ ਲੱਗਾ ਜੇ ਸ਼ਿਕੰਜਾ ਫਾਈਨਲੀ ਸਨਾਨ ਭਾਈ ਸਾਡੇ ਕੋਲ ਪਹੁੰਚੇ। ਵਾਹ ਭਾਈ ਪਾਕਿਸਤਾਨ ਕੇ ਬਾਹਰ ਚਲੇ ਗਏ? ਉਹ ਬਾਹਰ ਹੀ ਨੇ ਯੂਪੀ। ਅੱਛਾ ਬਾਹਰ ਹੀ ਨਾ, ਠੀਕ ਹੋ ਗਿਆ। ਲੋ ਜੀ ਸਨਾਨ ਭਾਈ ਪਹੁੰਚੇ ਸਾਡੇ ਕੋਲ ਤੇ ਬੜੇ ਸਾਰੇ ਘੋੜਿਆਂ ਦੇ ਸ਼ੌਕੀਨ ਸਨਾਨ ਭਾਈ ਨੂੰ ਜਾਣਦੇ ਹੀ ਹੋਣੇ, ਕਿਉਂਕਿ ਜਿਹੜੇ ਕੁੱਤਿਆਂ ਦੇ ਸ਼ੌਕੀਨ ਆ ਘੋੜਿਆਂ ਦੇ ਸਾਰੇ ਇਹਨਾਂ ਦੇ ਇਕੱਠੇ ਚੌਕ ਚੱਲਦੇ। ਇਹਦਾ ਹੀ ਰੌਲਾ ਸੀ ਮੈਨੂੰ ਲੱਗਦਾ, ਇਹ ਹਰ ਬੰਦੇ ਕੋਲ ਨਹੀਂ ਹੈਗਾ ਜਿਹੜਾ ਸਾਨੂੰ ਬੰਦਾ ਇੱਦਾਂ ਹੀ ਹੈ ਨਾ। ਨਹੀਂ ਨਹੀਂ ਇਹਨੂੰ ਕੀ ਕਹਿੰਦੇ ਬਾਬਾ ਜੀ ਇਹਨੂੰ? ਸਨਾਨ ਭਾਈ ਹੈ ਮਾਊਥ ਗੈਗ। ਮਾਊਥ ਗੈਗ, ਮਾਊਥ ਗੈਗ ਦਾ ਹੀ ਰੌਲਾ ਜਨਾਬ। ਫਿਰ ਇਹ ਨਹੀਂ ਹੈਗਾ ਕਿਸੇ ਬੰਦੇ ਕੋਲ ਲੱਗਦਾ। ਇਹ ਸੁਭਾਨ ਭਾਈ ਨੇ ਵੀਡੀਓ ਵੇਲੀ ਤੇ ਸਾਨੂੰ ਅਗਲੇ ਵਾਰੀ ਉਹ ਵੀ ਯੂਕੇ ਚ ਮਾਊਥ ਗੈਗ ਭੇਜ ਦੇਵੇ, ਕਿਵੇਂ ਆਪਣਾ ਹੀ ਰੱਖ ਲਓ। ਲਿਸਟ 'ਚ ਮੈਂ ਪੜ੍ਹ ਕੇ ਆਇਆ ਹੈਗਾ ਵਾ ਤੇ ਝੂਠ ਬੋਲਦੇ ਸਾਰੇ ਐਵੇਂ। ਸਪੈਲਿੰਗ ਸਹੀ ਲਿਖੋ ਤੇ ਮੈਂ ਫੇਰ ਪੜ੍ਹ ਲਵਾਂਗਾ ਮੈਡਮ ਨਾਲ, ਤੇ ਮੈਂ ਨਾਪ ਲਵਾਂਗਾ। ਆਹੋ ਇਹਨਾਂ ਦੀ ਮੈਂ ਰਿਟਨ ਐਪਲੀਕੇਸ਼ਨ ਦੇਣੀ, ਦੇਖਿਓ ਹੁਣ ਜਰਾ ਟਕਾ ਕੇ। ਅੱਗੇ ਕਾਲ ਤੇ ਦਿੱਤੀ, ਹਾਂਜੀ ਆ ਲੱਗ ਗਿਆ ਜੇ ਮਾਊਥ ਗੈਗ। ਹੁਣ ਹੋ ਗਿਆ ਜੇ ਸਿੱਧਾ ਬਰਾਕ ਦਾ ਮੂੰਹ ਖੁੱਲ ਗਿਆ। ਦੱਸ ਹੁਣ ਪੁੱਤ ਆਈਏ ਜਾਨ ਚ ਕੰਜੇ ਚ, ਹੁਣ ਕਾਰਾਂ ਕੀ ਕਰ ਦਿੰਦਾ? ਕੋਈ ਗੱਲ ਨਹੀਂ। ਹਾਂ ਹੌਸਲਾ ਰੱਖ ਥੋੜਾ ਜਿਹਾ। ਉਹਨੇ ਕਰਨੀ ਮਸਤੀ। ਅੱਛਾ ਉੱਪਰੋਂ ਉਹਦੇ ਲੈਦਰ ਜਿਹਾ ਲੱਗਾ ਹੋਇਆ ਤਾਂ ਕਿ ਉਹਦੇ ਮੂੰਹ ਚ ਵੀ ਨਾ ਵਜੇ। ਜ਼ਬਰਦਸਤ ਯਾਰ। ਇਹ ਵੀ ਦਵਾਵਾਂ ਦੋ ਗੋਰਿਆਂ ਜਿਨ੍ਹਾਂ ਨੇ ਬਣਾਇਆ ਹੋਣਾ। ਦੱਸੋ ਗੋਰਿਆਂ ਬਾਹਰੋਂ ਆਏ। ਗੋਰਿਆਂ ਹੀ ਬਣਾਇਆ ਨਾ? ਆਓ ਤੇ ਕਹਿੰਦਾ ਦਵਾਵਾਂ ਦਿਓ ਗੋਰਿਆਂ ਜਿਨ੍ਹਾਂ ਬਣਾਇਆ। ਦੱਸੋ ਪਾਕਿਸਤਾਨ ਦੇ ਸਿਰਫ ਬੇਵਕੂਫ ਬਣਾ ਸਕਦੇ ਆਪਾਂ। ਛੱਡ ਦਿਓ ਰਿਲੈਕਸ ਕਰਨ ਦਿਓ ਉਧਰ ਮਾੜਾ। ਦੇਣਾ ਪੈਣਾ ਜੀ। ਨਹੀਂ ਚੜਿਆ ਨਹੀਂ ਸਰ, ਇਨਸੂਲੇਟਿਵ ਦੇਣਾ ਪੈਣਾ। ਇਹ ਜਿਹੜਾ ਦੀ ਆਪਾਂ ਬੰਦ ਨਹੀਂ ਕਰਨਾ ਘੋੜਾ, ਇਹ ਬੰਦ ਅਗਰ ਕਰਾਂਗੇ ਨਾ, ਅਗਰ ਘੋੜਾ ਆਪਣਾ ਅਗਰੈਸਿਵ ਹੋ ਜਾਂਦਾ, ਜੰਪ ਲੈਣ ਲੱਗ ਗਿਆ, ਤੇ ਇਹ ਜਦੋਂ ਇਹਨੂੰ ਛੱਡਾਂਗੇ ਤੇ ਮੂੰਹ ਚ ਨਿਕਲ ਜਾਏਗਾ। ਠੀਕ ਹੈ। ਬੰਦ ਵੀ ਕਰਕੇ ਵੇਖਿਆ, ਹਰ ਸ਼ੈ ਹੀ ਹੈ, ਲੇਕਿਨ ਅਗਰ ਘੋੜਾ ਅਗਰੈਸਿਵ ਹੋ ਜਾਂਦਾ, ਡਿੱਗ ਜਾਂਦਾ, ਥੱਲੇ ਵੱਜਣ ਨੇ ਦੰਦ ਤੋੜ ਦਿੰਦੇ ਨੇ। ਹੁਣ ਇਹਦਾ ਕੀ ਹੱਲ ਕਰੋਗੇ? ਇਹਦਾ ਹੱਲ ਹੈ ਕਰਾਂਗੇ ਅਸੀਂ, ਇਹਨੂੰ ਇੱਕ ਸਾਈਡ ਤੋਂ ਫੜ ਕੇ ਇੱਕ ਬੰਦਾ ਮਾੜੀ ਜਿਹੀ ਗ੍ਰਿਪ ਦੇਖ ਰੱਖੇਗਾ, ਬਾਕੀ ਨੂੰ ਥੋੜਾ ਜਿਹਾ ਸੈਡੇਟਿਵ ਦੇ ਦਿੰਦੇ ਆ, ਜਿਹਨੂੰ ਅਸੀਂ ਕਹਿੰਦੇ ਨਾ ਜਾਗੋ ਮਿੱਟੀ ਦੇ ਵਿੱਚ ਹੋ ਜਾਏਗਾ। ਠੀਕ ਹੈ। ਮਸਲਨ ਕਿ ਇਹਦਾ ਸੁਰਤ ਖੋ ਜਾਏਗਾ ਆਪਣੀ। ਹਾਂਜੀ, ਠੀਕ ਹੋ ਗਿਆ, sedative ਠੀਕ ਹੋ ਗਿਆ। ਚਲੋ ਜੀ ਓਕੇ ਕਰੋ ਜੀ, ਇਹਨੂੰ ਬਿਸਮਿਲ੍ਲਾ ਕਰੋ। ਲੋ ਜੀ ਸਾਨੂੰ ਪਤਾ ਕਿ ਬਲੱਡ ਅਲਾਉ ਨਹੀਂ ਹੁੰਦਾ ਹੈਗਾ,
ਵੇਖੋ ਹੁਣ ਤੰਗ ਕਰ ਰਿਹਾ ਸੀਗਾ, ਇੰਜੈਕਸ਼ਨ ਲੱਗਿਆ ਤੇ ਬਰਾਗ ਨੂੰ ਵੇਖੋ ਨੀਂਦ ਆਉਣ ਲੱਗ ਪਈ ਹੈ। ਕਹਿੰਦਾ ਲੈ ਵੀ ਦਰਾ ਝੂਟੇ ਮਾਰੇ ਹੋ ਗਿਆ। ਦੱਸ ਯਾਦ ਆਇਆ ਚੀਤੇ ਨੂੰ ਅਸੀਂ ਇਦਾਂ ਟੀਕੇ ਲਾ ਕੇ, ਚੀਤੇ ਦੀਆਂ ਕੱਲ ਦੀਆਂ ਗੱਲਾਂ ਹੋ ਰਹੀਆਂ ਸੀਗੀਆਂ, ਚੀਤੇ ਨੂੰ ਅਸੀਂ ਇਦਾਂ ਇੰਜੈਕਸ਼ਨ ਲਾ ਕੇ ਜ਼ਾਹਿਰ ਉਹਦੇ ਗਲ 'ਚ ਪੱਟੇ ਪਾਏ ਸੀ ਜਦੋਂ ਕੇਜ ਦੇ ਵਿੱਚ ਕੱਢਿਆ। ਸੇਮ ਉਹੀ ਕੰਡੀਸ਼ਨ ਆ, ਇਹ ਵੀ ਤੰਗ ਕਰ ਰਿਹਾ। ਜਸੀਂ ਇਹਨੇ ਕਿਹਾ ਯਾਰ ਤੰਗ ਕਰਦਾ ਤੇ ਬਿਹਤਰ ਇਹੀ ਹੈ ਕਿ ਇਹਨੂੰ ਡਾਕਟਰ ਸਾਹਿਬ ਕਹਿੰਦੇ ਇੱਕ ਇੰਜੈਕਸ਼ਨ ਲਾ ਲਈਏ। ਹੁਣ ਜ਼ਰਾ ਉਹਨੂੰ ਰਿਲੈਕਸ ਹੋ ਗਿਆ, ਕਿਉਂਕਿ ਜਿਹੇ ਜਿਹਾ ਕੰਮ ਆ ਕਿਤੇ ਪੁੱਠਾ ਸਿੱਧਾ ਹੋ ਗਿਆ। ਇੱਕ ਇਹਨਾਂ ਨੇ ਹੁਣ ਮੈਨੂੰ ਫੋਟੋ ਵਿਖਾਈ ਆ, ਜਿੱਦਾਂ ਹੀ ਜਾਨਵਰ ਨੇ ਡਰ ਕੇ ਜੰਪ ਮਾਰਿਆ ਉਹਦੇ ਜ਼ਖਮ ਹੋਇਆ। ਤੇ ਤੁਹਾਨੂੰ ਪਤਾ ਫਿਰ ਇਹ ਸ਼ਰੀਫ ਹੋਣ ਤੇ ਠੀਕ ਆ, ਜੇ ਮੱਛਰ ਜਾਣ ਭੂਤਰ ਜਾਣ ਫਿਰ ਸੰਭਾਲਣੇ ਜਿਹੜੇ ਥੋੜੇ ਮੁਸ਼ਕਲ ਹੋ ਜਾਂਦੇ। ਆਪਣੀ ਸੇਫਟੀ ਹੈ, ਜਾਨਵਰ ਦੀ ਪਹਿਲੇ ਸੇਫਟੀ ਹੈ ਭਾਈ, ਸਾਡੀ ਵੀ ਸੇਫਟੀ ਹੈ ਨਾ। ਹਿੱਟ ਨਹੀਂ ਕਰੇਗਾ ਸਾਨੂੰ, ਜਾਨਵਰ ਦੀ ਆਲਰੇਡੀ ਸੇਫਟੀ, ਉਹ ਡਰੇਗਾ ਨਹੀਂ। ਆਪਣੇ ਡਰ ਕੇ ਅਟੈਕ ਕਰਦੇ ਹੁੰਦੇ, ਹਾਂ ਡਰ ਕੇ ਅਟੈਕ ਕਰਦੇ। ਚਲੋ ਜੀ ਅੱਲਾ ਨੂੰ ਤੰਦਰੁਸਤੀ ਦੇਵੇ ਜੀ, ਲੱਗ ਗਿਆ ਮਾਸ਼ਾਅੱਲਾ ਜੀ। ਹੁਣ ਫਿਰ ਇਹਨੂੰ ਮਾਊਥ ਗੈਗ ਲੱਗਣ ਲੱਗਾ, ਹੁਣ ਬੜੇ ਸਕੂਨ ਨਾਲ ਲੱਗ ਜਾਣਾ, ਕਿਉਂਕਿ ਹੁਣ ਯਾਰ ਹੋਣੀ ਨਾ ਦੁਨੀਆ ਤੋਂ ਗਾਫਲ ਹੋਈ ਫਿਰਦੇ। ਗੱਲਾਂ ਸਾਡੀਆਂ ਸੁਣਦਾ ਹੋਣਾ ਸਾਰੀਆਂ ਹੀ, ਬਰਾ ਲੈ ਕੇ ਹੁਣ ਕਰ ਕੁਝ ਨਹੀਂ ਸਕਦਾ ਹੁਣ। ਹਾਏ ਹਾਏ ਯਾਰ ਚੱਲ ਵੀ ਮੇਰੇ ਆਵਾਜ਼ ਇਹਨੂੰ ਲਾਇਆ ਜੀ ਖਲੋ ਜਾ, ਇਹਨੂੰ ਤਾਂ ਪਾਰਸਲ ਪਾ ਲਈਏ। ਇਹਨੂੰ ਬੰਨਾਂਗੇ ਤੇ ਉਹਨੂੰ ਲਾਵਾਂਗੇ, ਦੂਜਾ ਵੀ ਲੈਣਾ ਹੀ ਆ। ਆਜੋ ਅੱਜ ਪੈ ਰਹੀ ਹੈ ਫੈਸਲਾਬਾਦ 'ਚ ਬਾਰਿਸ਼ ਆਏ, ਅੱਜ ਬੁਖਾਰ ਚੜਿਆ ਤੋਂ ਠੰਡ ਵੀ ਬੜੀ ਆ। 2 ਦਫਾ ਅੱਡੇ ਦੇ ਚੱਕਰ ਲੱਗੇ ਆ। ਕਣੀਆਂ ਨਜ਼ਰ ਆ ਰਹੀਆਂ ਭਾਈ ਵਿੱਚ ਨਾ। ਕਿੱਧਰ ਆ ਭਲਾ? ਇੱਧਰ ਹੀ ਆਊਗਾ, ਬੋਰੇ ਵਾਲਿਆਂ ਕੋਲ ਪੈਸੇ ਲੈਣ ਦੇ ਆ। ਲੋ ਜੀ ਵੀਰੋ ਹੁਣ ਪਹੁੰਚੇ ਆ ਘਰ ਤੇ ਲੇਟ ਕਾਫੀ ਹੋ ਗਿਆ, ਤਕਰੀਬਨ 9 ਵੱਜ ਗਏ ਨੇ। ਤੇ ਵੇਖਦਾ ਵਲੌਗ ਐਡਿਟ ਕਰਕੇ, ਜੇ ਹੁਣ ਅਪਲੋਡ ਹੋ ਗਿਆ ਟਾਈਮ ਨਾਲ ਠੀਕ ਹੈ, ਨਹੀਂ ਤੇ ਕੱਲ ਸਵੇਰ ਵਲੌਗ ਅਪਲੋਡ ਕਰ ਦਾਂਗੇ। ਦਿਨ ਛੋਟੇ, ਉਹਦਾ ਤਬੀਅਤ ਸੀ ਠੀਕ, ਕਾਸਮ ਦੀ ਵੀ ਮੇਰੀ ਵੀ, ਤੇ ਇੱਕ ਦਿਨ ਦੇ ਵਿੱਚ ਬਥੇਰੇ ਸਾਰੇ ਕੰਮ ਨਿਬੜੇ ਨੇ। ਦੁਆਵਾਂ 'ਚ ਯਾਦ ਰੱਖਿਓ ਦੋਸਤੋ, ਮਿਲਾਂਗੇ ਨੈਕਸਟ ਵਲੌਗ 'ਚ ਫਿਰ। ਅੱਲਾ ਹਾਫਿਜ਼।